ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ ਹੁਣ ਅਸੀਂ ਆਪਣੇ ਸਵਾਲਾਂ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ। ਅੱਜ 10 ਦਸੰਬਰ 2013 25 ਮਗਰ ਨਾਨਕਸ਼ਾਹੀ ਮਤ 545 ਦੇ ਦਿਨ ਹੈ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਅੱਜ ਦੇ ਦਿਨ 1710 ਦੇ ਵਿੱਚ ਬਹਾਦਰ ਸ਼ਾਹ, ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਔਰ ਫਿਰ ਬਾਰ-ਬਾਰ ਉਹਨਾਂ ਦੇ ਬਚ ਕੇ ਨਿਕਲ ਜਾਣ ਨੇ ਇੰਨਾ ਕੁ ਪਰੇਸ਼ਾਨ ਕਰ ਦਿੱਤਾ ਹੈ ਕਿ ਉਹ ਦਿਮਾਗੀ ਤੌਰ ਤੇ ਵੀ ਹਿੱਲ ਗਿਆ ਜੀ। ਲਾਹੌਰ ਦੇ ਵਿੱਚ ਆ ਕੇ ਪਰੇਸ਼ਾਨ ਹਾਲਤ 'ਚ ਉਹਨੇ ਇੱਕ ਦਿਨ ਆਰਡਰ ਕੱਢਿਆ, ਸਾਰੇ ਕੁੱਤੇ ਮਾਰ ਦਿਓ ਲਾਹੌਰ ਦੇ ਜੀ। ਫਿਰ ਇੱਦਾਂ ਦਾ ਹੀ ਉਹਨੂੰ ਬਿਲਕੁਲ, ਤੇ ਉਹਨੇ ਫਿਰ ਇਹੀ ਆਰਡਰ ਕੱਢਿਆ ਕਿ ਹਰ ਨਾਨਕ ਪ੍ਰਸਤ ਨੂੰ ਮਾਰ ਦਿਓ ਜਿਹਦੇ ਮੂੰਹ ਤੇ ਦਾੜੀ ਹੈ। ਉਹ ਕਈ ਵਾਰੀ ਕਈ ਹਿੰਦੂਆਂ ਨੇ ਵੀ ਜਿਨ੍ਹਾਂ ਨੇ ਸ਼ੌਕੀਆ ਦਾੜੀ ਰੱਖੀ ਸੀ ਉਹ ਵੀ ਮਨਾਤੀਆਂ ਉਹਨਾਂ ਨੇ, ਕਿਉਂਕਿ ਉਹਦਾ ਆਰਡਰ ਸੀ ਕਿ ਹਰ ਨਾਨਕ ਪ੍ਰਸਤ ਮਾਰ ਦਿਓ। ਸੋ 1710 'ਚ ਬਹਾਦਰ ਸ਼ਾਹ ਨੇ ਆਰਡਰ ਕੀਤਾ, ਪਰ ਨਾ ਸਿੱਖ ਉਹਦੇ ਮਾਰਨ ਤੇ ਮਰੇ। ਤੇ ਅੱਜ ਵੀ ਜੇ ਜੂਨ 84 ਤੋਂ ਬਾਅਦ ਇਹਨਾਂ ਨੇ ਉਹ ਸਰਕੂਲਰ ਕੱਢਿਆ ਸੀ ਬਾਤਚੀਤ ਕਿ ਹਰ ਅੰਮ੍ਰਿਤਧਾਰੀ ਖਤਰਨਾਕ ਹੈ, ਦੇਸ਼ ਲਈ ਖਤਰਾ ਹੈ, ਇਹਨੂੰ ਮਾਰ ਦਿਓ। ਬਥੇਰੇ ਮਾਰ ਲਏ ਉਹਨਾਂ ਨੇ, ਨਹੀਂ ਮਰੇ ਹੈ ਸਿੱਖ। ਸੋ ਇਹ ਇਹਨਾਂ ਦੇ ਭੁਲੇਖੇ ਹੁੰਦੇ ਨੇ ਜ਼ਾਲਮਾਂ ਦੇ। 1841 ਦੇ ਵਿੱਚ ਸਿੱਖ ਫੌਜ ਜਿਹੜੀ ਹੈ ਜਨਰਲ ਜ਼ੋਰਾਵਰ ਸਿੰਘ ਦੀ ਕਮਾਨ ਥੱਲੇ, ਉਦੋਂ ਲਾਹੌਰ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਗੱਦੀ ਤੇ ਸਨ, ਰਣਜੀਤ ਸਿੰਘ ਦਾ ਬੇਟਾ। ਸੋ ਉਦੋਂ ਸਿੱਖਾਂ ਨੇ ਲੱਦਾਖ ਔਰ ਤਿੱਬਤ ਇਹ ਫਤਿਹ ਕੀਤਾ ਔਰ ਚਾਈਨਾ ਦੇ ਨਾਲ ਫਿਰ ਸਮਝੌਤਾ ਹੋਇਆ, ਟ੍ਰਾਈਪਾਰਟਾਈਟ ਟ੍ਰੀਟੀ ਬਿਟਵੀਨ ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ, ਦਲਾਈ ਲਾਮਾ ਆਫ ਤਿੱਬਤ। ਔਰ ਤਿੱਬਤ ਜਿਹੜਾ ਸੀ ਇਹ ਬਫਰ ਸਟੇਟ ਦੇ ਤੌਰ ਦੇ ਉੱਤੇ ਮੰਨਿਆ ਗਿਆ ਸਿੱਖ ਰਾਜ ਔਰ ਚੀਨ ਦੀਆਂ ਹੱਦਾਂ 'ਚ। ਇਹੀ ਕਾਰਨ ਸੀ ਕਿ ਲੱਦਾਖ ਔਰ ਇਹ ਸਾਰਾ ਕਸ਼ਮੀਰ ਦਾ ਹਿੱਸਾ, ਕਾਰਗਿਲ, ਇਹ ਸਾਰਾ ਬਾਅਦ ਦੇ ਵਿੱਚ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਆਇਆ, ਕਿਉਂਕਿ ਇਹ ਸਿੱਖ ਟੈਰੀਟਰੀ ਸੀ ਜਿਹੜੀ ਕਿ ਅੰਗਰੇਜ਼ਾਂ ਨੇ ਬਾਅਦ ਦੇ ਵਿੱਚ ਡੋਗਰਿਆਂ ਦੇ ਹਵਾਲੇ ਕਰ ਦਿੱਤੀ ਸੀ ਉਹਨਾਂ ਦੀ ਗਦਾਰੀ ਦੇ ਇਨਾਮ ਦੇ ਤੌਰ ਤੇ। ਔਰ ਪਿਛਲੇ ਦਿਨਾਂ 'ਚ ਇੱਕ ਆਰਟੀਕਲ ਵੀ ਆਇਆ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਗਿਆ ਚਾਈਨਾ ਔਰ ਉਹਨੇ ਕਲੇਮ ਕੀਤਾ ਕਿ ਜੀ ਇਹ ਸਾਡਾ ਜਿਹੜਾ ਤਿੱਬਤ ਹੈ ਇਹਦੇ ਤੇ ਸਾਡਾ ਸੀ, ਤੇ ਉਹਨਾਂ ਨੇ ਕਿਹਾ ਜੀ ਤੁਹਾਡਾ ਤਾਂ ਹੈ ਨਹੀਂ ਸੀ, ਉਦੋਂ ਤਾਂ ਸਰਕਾਰੇ ਖਾਲਸਾ ਸੀ ਤੇ ਸਿੱਖ ਕੋਈ ਭਾਰਤ ਦਾ ਹਿੱਸਾ ਤਾਂ ਨਹੀਂ ਸੀਗੇ। ਜਦੋਂ ਸਿੱਖਾਂ ਦਾ ਹੋਏਗਾ ਉਹਨਾਂ ਨਾਲ ਅਸੀਂ ਦੇਖਾਂਗੇ ਕੀ ਹੈ, ਤੁਹਾਡਾ ਇਹ ਕਲੇਮ ਨਹੀਂ ਬਣਦਾ। ਸੋ ਇਹ ਇੱਕ ਮੀਡੀਆ ਆਰਟੀਕਲ ਹੈ, ਕਿੰਨਾ ਕੁ ਠੀਕ ਹੈ ਮੈਨੂੰ ਪਤਾ ਨਹੀਂ, ਪਰ ਇਹ ਗੱਲ ਠੀਕ ਹੈ ਕਿ ਇਹ ਤਿੱਬਤ ਬਫਰ ਸਟੇਟ ਸੀ ਔਰ ਸਿੱਖਾਂ ਦੇ ਨਾਲ ਹੀ ਚਾਈਨਾ ਨੇ ਉਹ ਟ੍ਰੀਟੀ ਕੀਤੀ ਸੀ 1841 ਦੇ ਵਿੱਚ ਅੱਜ ਦੇ ਦਿਨ। 1966 ਦੇ ਵਿੱਚ ਲੁਧਿਆਣੇ ਦੇ ਵਿੱਚ ਇੱਕ ਨਲਵਾ ਕਾਨਫਰੰਸ ਮਾਸਟਰ ਸਿੰਘ ਅਕਾਲੀ ਦਲ ਨੇ ਕੀਤੀ। ਉਦੋਂ ਤੱਕ ਸੰਤ ਫਤਿਹ ਸਿੰਘ ਸਿੱਖ ਲੀਡਰਸ਼ਿਪ ਦੇ ਤੌਰ ਦੇ ਉੱਤੇ, ਸਿੱਖ ਲੀਡਰ ਦੇ ਤੌਰ ਤੇ ਐਸਟੈਬਲਿਸ਼ ਹੋ ਗਿਆ ਸੀ। ਮਾਸਟਰ ਸਿੰਘ ਬੁੱਢਾ ਹੀ ਵਾਸ ਡਾਈਂਗ ਔਰ ਅਗਲੇ ਸਾਲ ਉਹਨਾਂ ਦੀ ਮੌਤ ਹੋ ਗਈ। ਪਰ ਨਲਵਾ ਕਾਨਫਰੰਸ ਲੁਧਿਆਣਾ ਦੇ ਵਿੱਚ ਮਾਸਟਰ ਅਕਾਲੀ ਦਲ ਨੇ ਕਿਹਾ ਸੀ ਕਿ ਪੰਜਾਬੀ ਸੂਬਾ ਸਾਡੀਆਂ ਐਸਪੀਰੇਸ਼ਨਸ ਦੇ ਮੁਤਾਬਕ ਨਹੀਂ ਹੈ, ਇਹ ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ, ਪਾਣੀ ਤੁਸੀਂ ਸਾਰੇ ਕੱਢ ਲਏ ਨੇ ਔਰ ਸਿੱਖ ਹੋਮਲੈਂਡ ਸਾਡੀ ਮੰਗ ਹੈ। ਇਹ ਨਲਵਾ ਕਾਨਫਰੰਸ, ਔਰ ਉਹ ਜਸਟਿਸ ਗੁਰਨਾਮ ਸਿੰਘ ਜਿਹਦਾ ਅਸੀਂ ਜ਼ਿਕਰ ਕੀਤਾ ਕਿ ਬਾਅਦ ਚੋਂ ਕਿਵੇਂ ਇੰਦਰਾ ਗਾਂਧੀ ਨਾਲ ਰਲਿਆ, ਇਹ ਉਹਨੇ ਪੇਸ਼ ਕੀਤਾ ਸੀ ਔਰ ਲਿਖਿਆ ਮਤਾ ਸਰ ਕਪੂਰ ਸਿੰਘ ਨੇ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1521 ਦੇ ਵਿੱਚ ਜਿਹੜਾ ਰਿਫਾਰਮਰ ਮਾਰਟਨ ਲੂਥਰ ਜਿਹਨੇ ਪੋਪ ਨੂੰ ਚੈਲੰਜ ਕੀਤਾ ਸੀ, ਉਹਨੇ ਇੱਕ ਪੇਪਰ ਡਿਕਰੀ ਹੁੰਦੀ ਹੈ ਉਹਦਾ ਆਰਡਰ ਪੋਪ ਦਾ, ਉਹਨੇ ਪਬਲਿਕਲੀ ਸਾੜਿਆ ਵੀ ਅਸੀਂ ਤੁਹਾਨੂੰ ਨਹੀਂ ਮੰਨਦੇ। 1582 ਦੇ ਵਿੱਚ ਫਰਾਂਸ ਨੇ ਗ੍ਰਿਗੋਰੀਅਨ ਕੈਲੰਡਰ ਨੂੰ ਮੰਨਿਆ, ਉਸ ਨੂੰ ਲਾਗੂ ਕੀਤਾ। ਸੁਮਾਟਰਾ ਜਾਂ ਸੁਮਾਤਰਾ ਜਿਹਨੂੰ ਅਸੀਂ ਕਹਿੰਦੇ ਹਾਂ, ਸਾਡੇ ਨੇੜੇ ਸਾਊਥ ਏਸ਼ੀਆ ਦੇ ਵਿੱਚ ਆਈਲੈਂਡ ਹੈ, ਉਹਨੂੰ ਡੱਚ ਨੇ ਕੰਕਰ ਕੀਤਾ ਸੀ 1816 ਦੇ ਵਿੱਚ। 1817 ਦੇ ਵਿੱਚ ਮਿਸਿਸਿਪੀ ਅਮਰੀਕਾ ਦੀ 20ਵੀਂ ਸਟੇਟ ਬਣੀ। 1901 ਦੇ ਵਿੱਚ ਪਹਿਲੀ ਵਾਰ ਨੋਬਲ ਪ੍ਰਾਈਜ਼ ਜਿਹੜਾ ਉਹ ਐਸਟੈਬਲਿਸ਼ ਕੀਤਾ ਸੀ। ਅੱਗੇ ਵੀ ਦੱਸਿਆ ਸੀ ਕਿ ਐਲਫਰੈਡ ਨੋਬਲ ਜਿਹਨੇ ਕਿ ਡਾਇਨਾਮਾਈਟ ਦੀ ਕਾਢ ਕੱਢੀ ਸੀ, ਉਹਨੇ ਹੀ ਬਾਅਦ ਦੇ ਵਿੱਚ ਜਿਹੜਾ ਆਪਣਾ ਪੈਸਾ ਕਾਫੀ ਰੱਖ ਦਿੱਤਾ ਕਿ ਇਹਦੇ ਨਾਲ ਨੋਬਲ ਇਨਾਮ ਦਿੱਤੇ ਜਾਣ ਮੈਡੀਸਨ 'ਚ, ਫਿਜ਼ਿਕਸ, ਕੈਮਿਸਟਰੀ, ਲਿਟਰੇਚਰ ਔਰ ਪੀਸ ਦੁਨੀਆ ਦੇ ਵਿੱਚ। ਹੁਣ ਇਹ ਫਾਈਨੈਂਸ ਵਗੈਰਾ ਨਾਲ ਵੀ ਉਹਨਾਂ ਨੇ ਜੋੜ ਦਿੱਤੇ। ਸੋ 1901 'ਚ ਨੋਬਲ ਪ੍ਰਾਈਜ਼ ਐਸਟੈਬਲਿਸ਼ ਹੋਇਆ ਔਰ 1906 'ਚ ਪ੍ਰੈਜ਼ੀਡੈਂਟ ਰੂਜ਼ਵੈਲਟ ਪਹਿਲਾ ਅਮਰੀਕੀ ਪ੍ਰੈਜ਼ੀਡੈਂਟ ਸੀ ਜਿਹਨੂੰ ਇਹ ਪੀਸ ਦੇ ਲਈ ਨੋਬਲ ਪ੍ਰਾਈਜ਼ ਦਿੱਤਾ। ਔਰ ਅੱਗੋਂ ਵੀ ਜਿਹੜੇ ਮੈਂ ਬਹੁਤ ਸਾਰੇ ਪੜ੍ਹਾਂਗਾ ਕਿਉਂਕਿ ਇਹ ਹਿਊਮਨ ਰਾਈਟਸ ਡੇ ਬਾਅਦ ਦੇ ਵਿੱਚ ਬਣਿਆ, ਲੇਕਿਨ ਬਹੁਤ ਸਾਰੇ ਨੋਬਲ ਪ੍ਰਾਈਜ਼ ਜਿਹੜੇ ਨੇ ਉਹ 10 ਦਸੰਬਰ ਵਾਲੇ ਦਿਨ ਹੀ ਅਨਾਉਂਸ ਕੀਤੇ ਗਏ। 1917 ਦੇ ਵਿੱਚ ਰੈੱਡ ਕਰਾਸ ਨੂੰ ਉਹਦੀਆਂ ਸੇਵਾਵਾਂ ਦੇ ਲਈ ਨੋਬਲ ਪ੍ਰਾਈਜ਼ ਦਿੱਤਾ ਗਿਆ। 1964 ਦੇ ਵਿੱਚ ਮਾਰਟਨ ਲੂਥਰ ਕਿੰਗ ਜਿਹੜਾ ਕਾਲਿਆਂ ਦਾ ਬਹੁਤ ਵੱਡਾ ਲੀਡਰ ਹੋਇਆ, ਉਹਨੂੰ ਵੀ ਨੋਬਲ ਪ੍ਰਾਈਜ਼ ਦਿੱਤਾ ਗਿਆ। 1984 ਦੇ ਵਿੱਚ ਜਿਹੜਾ ਨੈਲਸਨ ਮੰਡੇਲਾ ਦਾ ਬੜਾ ਨੇੜਲਾ ਸਾਥੀ ਸੀ, ਸਾਊਥ ਅਫਰੀਕਾ ਦਾ ਬਿਸ਼ਪ
ਜਿਸ ਨੂੰ ਟੂਟੂ ਉਹਦਾ ਲਾਸਟ ਨੇਮ ਹੈ, ਡੈਸਮੰਡ ਟੂਟੂ, ਜੀ ਉਹਨੂੰ 1984 ਦੇ ਵਿੱਚ ਨੋਬਲ ਪ੍ਰਾਈਜ਼ ਦਿੱਤਾ ਗਿਆ। 1994 ਦੇ ਵਿੱਚ ਇਹੀ ਨੋਬਲ ਪ੍ਰਾਈਜ਼ ਰੈਬੀਨ, ਸ਼ੈਮਨ ਪੀਰੀਜ਼ ਔਰ ਯਾਸਰ ਅਰਾਫਾਤ, ਜਿਹਦਾ ਸਮਝੌਤਾ ਇਜ਼ਰਾਈਲ ਦੇ ਨਾਲ ਹੋਇਆ ਸੀ, ਜੀ ਉਹਨਾਂ ਨੂੰ ਸਾਂਝਾ ਇਹਨਾਂ ਤਿੰਨਾਂ ਨੂੰ ਇਹ ਨੋਬਲ ਪ੍ਰਾਈਜ਼ ਦਿੱਤਾ ਗਿਆ। ਔਰ 1994 ਦੇ ਵਿੱਚ ਯੂਰਪੀਅਨ ਕੈਂਪੇਨ ਇਹ ਸ਼ੁਰੂ ਹੋਇਆ, ਆਲ ਡਿਫਰੈਂਟ ਔਰ ਇਕੁਅਲ। 2012 ਦੇ ਵਿੱਚ ਯੂਰਪੀਅਨ ਯੂਨੀਅਨ ਦੇ ਲੀਡਰਸ ਨੂੰ ਔਸਲੋ ਨਾਰਵੇ ਦੇ ਵਿੱਚ ਪੀਸ ਪ੍ਰਾਈਜ਼ ਦਿੱਤਾ ਗਿਆ ਹੈ ਅੱਜ ਦੇ ਦਿਨ। ਸੋ ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਾਡਾ ਪਹਿਲਾ ਸਵਾਲ ਹੈ, ਪੰਜਾਬ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੇ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ 119 ਸਿੱਖ ਸਿਆਸੀ ਕੈਦੀਆਂ ਦੀ ਲਿਸਟ ਜਾਰੀ ਕੀਤੀ ਹੈ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਇੱਕ ਪੋਜ਼ਿਟਿਵ ਗੱਲ ਹੈ, ਇਹ ਮੈਂ ਸਮਝਦਾ ਵੀ ਬਹੁਤ ਪਹਿਲਾਂ ਜਾਰੀ ਹੋਣੀ ਚਾਹੀਦੀ ਸੀ ਜੀ। ਔਰ ਜਦੋਂ ਅੱਜ ਸਵੇਰੇ ਮੈਂ ਆਪਣੀ ਈਮੇਲ ਦੇਖੀ ਤੇ ਇਹ ਪਹਿਲੀ ਖਬਰ ਸੀ ਕਿ ਜਿਹੜੀ ਮਨੁੱਖੀ ਅਧਿਕਾਰ ਜਥੇਬੰਦੀਆਂ, ਅੱਜ ਕਿਉਂਕਿ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ, ਜੀ ਸੋ ਪੰਜਾਬ ਵਿੱਚ ਸਰ ਜਸਪਾਲ ਸਿੰਘ ਮੰਝਪੁਰ, ਜਿਹੜੇ ਕਿ ਅਕਾਲੀ ਦਲ ਪੰਚ ਪ੍ਰਧਾਨੀ ਨਾਲ ਸੰਬੰਧਿਤ ਨੇ, ਜੀ ਦਲ ਖਾਲਸਾ, ਸਿੱਖਸ ਫਾਰ ਹਿਊਮਨ ਰਾਈਟਸ, ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ, ਇਹਨਾਂ ਵੱਲੋਂ ਸਾਂਝੇ ਤੌਰ ਦੇ ਉੱਤੇ ਇਹ ਲਿਸਟ 119 ਜਿਹੜੇ ਸਿਆਸੀ ਸਿੱਖ ਕੈਦੀ ਨੇ ਉਹਨਾਂ ਦੀ ਜਾਰੀ ਕੀਤੀ ਗਈ ਹੈ ਅੱਜ ਦੇ ਹਿਊਮਨ ਰਾਈਟਸ ਡੇ ਤੇ। ਜੀ ਇਹਨਾਂ ਦੇ ਵਿੱਚ ਦੋ ਜਿਹੜੇ ਸਿੱਖ ਨੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਔਰ ਭਾਈ ਬਲਵੰਤ ਸਿੰਘ ਰਾਜੋਆਣਾ, ਜਿਹੜੇ ਕਿ 1995 ਤੋਂ ਸਰ ਭੁੱਲਰ ਤਿਹਾੜ ਜੇਲ੍ਹ 'ਚ ਨੇ ਔਰ ਰਾਜੋਆਣਾ ਜਿਹੜੇ ਨੇ ਉਹ ਵੀ ਸੈਂਟਰਲ ਜੇਲ੍ਹ ਪਟਿਆਲਾ 'ਚ ਨੇ। ਆਲਮੋਸਟ 18 ਸਾਲ ਤੋਂ ਉਹ ਆਲਰੇਡੀ ਉਮਰ ਉਹਨਾਂ ਨੂੰ ਫਾਂਸੀ ਦਿੱਤੀ ਹੋਈ ਹੈ, ਪਰ ਉਮਰ ਕੈਦ ਪਹਿਲਾਂ ਹੀ ਉਹ ਭੋਗ ਚੁੱਕੇ ਨੇ 18 ਸਾਲ। ਜੀ ਇਸੇ ਤਰ੍ਹਾਂ ਜਿਹੜੇ ਲੰਬੇ ਵਕਤ ਤੋਂ ਮੈਕਸਿਮਮ ਸਿਕਿਉਰਿਟੀ ਜੇਲ੍ਹ ਨਾਭਾ 'ਚ ਰੱਖੇ ਹੋਏ ਨੇ, ਲਾਲ ਸਿੰਘ 1992 ਤੋਂ ਜੇਲ੍ਹ 'ਚ ਨੇ। ਹੁਣ 1992 ਦਾ ਮਤਲਬ ਹੈ ਕਿ 21 ਸਾਲ 22 ਸਾਲ ਉਹਨਾਂ ਨੂੰ ਆਲਮੋਸਟ ਹੋ ਗਏ ਨੇ। ਦਿਲਬਾਗ ਸਿੰਘ 1999 ਤੋਂ ਸਿਕਿਉਰਿਟੀ ਜੇਲ੍ਹ ਨਾਭਾ 'ਚ ਨੇ। ਸਵਰਨ ਸਿੰਘ 1991 ਤੋਂ, ਜੀ ਸੋ ਇਹ ਵੀ 22 ਸਾਲ ਉਹਨਾਂ ਨੂੰ ਹੋ ਚੁੱਕੇ ਨੇ। ਬੜੈਲ ਜੇਲ੍ਹ ਦੇ ਵਿੱਚ ਚੰਡੀਗੜ੍ਹ ਲਖਵਿੰਦਰ ਸਿੰਘ 1995 ਤੋਂ, ਗੁਰਮੀਤ ਸਿੰਘ 1995 ਤੋਂ, ਸ਼ਮਸ਼ੇਰ ਸਿੰਘ 1995 ਤੋਂ, ਸੁਬੇਗ ਸਿੰਘ ਸੈਂਟਰਲ ਜੇਲ੍ਹ ਲੁਧਿਆਣਾ 'ਚ 1995 ਤੋਂ ਤੇ ਨੰਦ ਸਿੰਘ 1993 ਤੋਂ। ਹੁਣ ਤੁਸੀਂ ਦੇਖ ਲਓ ਵੀ ਕੋਈ ਵੀ 18 ਸਾਲ ਤੋਂ ਘੱਟ ਨਹੀਂ ਹੈ ਜੀ ਉਮਰ ਕੈਦ ਮਿਲਾ ਕੇ। ਹੁਣ ਬਾਦਲ ਕਹਿੰਦਾ ਜੀ ਸਾਡਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ। ਜਿਹੜੇ ਭਾਈ ਗੁਰਬਖਸ਼ ਸਿੰਘ ਜਿਨ੍ਹਾਂ ਨੇ ਉਹਨਾਂ ਨੇ ਰੱਖੀ ਹੈ ਭੁੱਖ ਹੜਤਾਲ, ਉਹ ਕਹਿੰਦੇ ਉਹਨਾਂ 'ਚੋਂ ਕੋਈ ਪੰਜਾਬ ਦਾ ਨਹੀਂ ਹੈ। ਆ ਜਿਹੜੇ 18 ਸਾਲ ਤੋਂ ਜਿਹੜੀ ਹੁਣ ਆ ਲਿਸਟ ਆਈ ਹੈ, ਜੀ ਇਹ ਤੁਹਾਡੀਆਂ ਜੇਲ੍ਹਾਂ 'ਚ ਨਹੀਂ ਤੇ ਹੋਰ ਕਿੱਥੇ ਨੇ? ਲੁਧਿਆਣਾ ਮੂਨ ਦੇ ਉੱਤੇ ਹੈ, ਨਾਭਾ ਜਿਹੜਾ ਹੈ ਉਹ ਮਾਰਜ਼ ਦੇ ਉੱਤੇ। ਜੀ ਜੀ ਸੋ ਇਹ ਬੇਈਮਾਨ ਜਿਹੜੇ ਪਾਰਟਨਰ, ਇਸੇ ਤਰ੍ਹਾਂ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਜਗਤਾਰ ਸਿੰਘ ਹਵਾਰਾ 1995, ਪਰਮਜੀਤ ਸਿੰਘ ਭਿਓਰਾ 1995, ਦਿਆਲ ਸਿੰਘ ਲਾਹੌਰੀਆ 1995 ਔਰ ਜਿਹੜੇ ਰਿਗੋਰਸ ਇੰਪ੍ਰਿਜ਼ਨਮੈਂਟ 'ਚ ਨੇ ਉਹਨਾਂ ਦੀ ਵੀ ਪੂਰੀ ਲੰਬੀ ਲਿਸਟ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜਾ ਪੋਜ਼ਿਟਿਵ ਟ੍ਰੈਂਡ ਹੈ ਜੀ ਕਿ ਉਹਨਾਂ ਨੇ 119 ਔਰ ਮੇਰੀ ਫਿਰ ਉਸ ਤੋਂ ਬਾਅਦ ਗੱਲ ਵੀ ਹੋਈ ਸਰ ਜਸਪਾਲ ਸਿੰਘ ਮੰਝਪੁਰ ਹੋਰਾਂ ਨਾਲ, ਉਹ ਅੱਜ TV 84 ਨਿਊਜ਼ ਦੇ ਵਿੱਚ ਵੀ ਆਉਣਗੇ ਜੀ ਕਿ ਵੀ ਇਹ ਸਾਰੀ ਟੋਟਲ ਲਿਸਟ ਹੈ। ਕਹਿੰਦੇ ਜੀ ਇਹਨਾਂ 'ਚ 5-7 ਵੱਧ ਘੱਟ ਹੋ ਸਕਦੇ ਨੇ, ਬਟ ਆਲਮੋਸਟ ਇਹ ਅਸੀਂ ਕੰਪਰੈਹੈਂਸਿਵ ਲਿਸਟ ਤਿਆਰ ਕੀਤੀ ਹੈ। ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਕੈਂਪੇਨ ਹੈ ਭਾਈ ਗੁਰਬਖਸ਼ ਸਿੰਘ ਦਾ, ਜਿਹੜਾ 6 ਸਿੰਘਾਂ ਦੀ ਰਿਹਾਈ ਤੋਂ ਸ਼ੁਰੂ ਹੋਇਆ, ਉਹਦੇ 'ਚ ਇਹਨਾਂ ਦਾ ਵੀ ਜਿਹੜੇ ਪੰਜਾਬ ਵਿਚਲੇ ਨੇ ਘੱਟੋ ਘੱਟ ਇਸ ਕੈਂਪੇਨ ਦਾ ਉਹ ਹਿੱਸਾ ਬਣਨੇ ਚਾਹੀਦੇ ਨੇ, ਤਾਂ ਕਿ ਬਾਦਲ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾਏ ਕਿ ਉਹ ਉਹਨਾਂ ਨੂੰ ਰਿਲੀਜ਼ ਕਰੇ ਜਿਹੜੇ ਕਿ 18 20 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ ਚੁਣੇ ਨੇ। ਜੀ ਬਾਬਾ ਫਰੀਦ ਪਾਕਪਟਨ ਮੁਲਤਾਨ, ਉਹਨਾਂ ਦੇ 4 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨੇ, ਸ਼ਲੋਕ ਨੇ। ਸੋ ਅਸੀਂ ਉਹਨਾਂ ਦੇ ਸ਼ਬਦਾਂ ਦੇ ਵਿਚਾਰ ਕਰ ਚੁੱਕੇ ਹਾਂ। ਸੋ ਸ਼ਲੋਕ ਅਸੀਂ 2 ਉਹਨਾਂ ਦੇ ਸ਼ਲੋਕ ਜਿਹੜੇ ਦੋਨੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਔਰ ਇਹ ਲੋਕਾਂ ਦੇ ਵਿੱਚ ਵੀ ਬੜੇ ਮਕਬੂਲ ਨੇ, ਸਿਰਫ ਸਿੱਖ ਜਗਤ ਦੇ ਵਿੱਚ ਨਹੀਂ। ਜੀ ਜਿਨ੍ਹਾਂ ਨੇ ਬਾਣੀ ਨਹੀਂ ਵੀ ਪੜ੍ਹੀ ਹੋਈ ਉਹ ਵੀ ਅਕਸਰ ਪੰਜਾਬ ਦੇ ਵਿੱਚ ਇਹਨਾਂ ਨੂੰ ਦੁਹਰਾਉਂਦੇ ਨੇ, ਕਿਉਂਕਿ ਇਹ ਗਰੀਬੀ ਦੇ ਵਿੱਚ ਖੁਸ਼ ਰਹਿਣ ਦੀ ਗੱਲ ਵੀ ਸਿਖਾਉਂਦੇ ਨੇ, ਜਾਚ ਵੀ, ਔਰ ਕਰਪਟ ਤਰੀਕਿਆਂ ਤੋਂ, ਭ੍ਰਸ਼ਟ ਤਰੀਕਿਆਂ ਨਾਲ ਧਨ ਕਮਾ ਕੇ ਆਪਣੀ ਰੋਜ਼ੀ ਖਾਣ ਨੂੰ ਨਕਾਰਦੇ ਨੇ। ਇਸ ਲਈ ਆਮ ਲੋਕਾਈ ਦੇ ਵਿੱਚ ਵੀ ਇਹ ਮਸ਼ਹੂਰ ਨੇ। ਸੋ ਇਹ ਪਹਿਲਾ ਸ਼ਲੋਕ ਹੈ 28 ਨੰਬਰ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ
ਘਣੇ ਸਹਿਣਗੇ ਦੁੱਖ। ਤੇ ਫਿਰ ਅਗਲਾ ਸ਼ਲੋਕ ਹੈ, ਰੁੱਖੀ ਸੁੱਖੀ ਖਾਏ ਕੈ ਠੰਡਾ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜੀ ਹੁਣ ਇਹਦਾ ਸਿੰਪਲ ਜ਼ਬਾਨ ਹੈ, ਪਰ ਸਮਝ ਗੋਚਰਾ ਕਰਨ ਲਈ ਇਹ ਨਹੀਂ ਹੈ। ਕੁਛ ਨੇ ਤਾਂ ਕਹਾਣੀਆਂ ਬਣਾਈਆਂ ਹੋਈਆਂ। ਜੇ ਫਰੀਦ ਜੀ ਤਪੱਸਿਆ ਕਰਦੇ ਸੀ, ਉਹਨਾਂ ਨੂੰ ਭੁੱਖ ਲੱਗਦੀ ਸੀ, ਉਹਨਾਂ ਨੇ ਇੱਕ ਲੱਕੜ ਦੀ ਰੋਟੀ ਬਣਾ ਕੇ ਗਲ ਦੇ ਵਿੱਚ ਪਾਈ ਹੋਈ ਸੀ। ਜਦੋਂ ਭੁੱਖ ਲੱਗਦੀ ਸੀ ਤਾਂ ਉਹਨੂੰ ਲੱਕੜ ਦੀ ਰੋਟੀ ਨੂੰ ਜਿਹੜਾ ਚੱਕ ਮਾਰ ਲੈਂਦਾ ਸੀ, ਮੂੰਹ ਮਾਰ ਲੈਂਦਾ ਸੀ, ਔਰ ਉਹ ਕਹਿੰਦੇ ਫਰੀਦਾ ਰੋਟੀ ਮੇਰੀ ਕਾਟ ਗਈ ਕਿ ਮੈਂ ਲੱਕੜ ਦੀ ਰੋਟੀ ਖਾਂਦਾ। ਇਹ ਨਹੀਂ ਹੈ ਜੀ, ਕਿਉਂਕਿ ਜਦੋਂ ਤੁਸੀਂ ਉਹਨੂੰ ਮਿਲਾ ਕੇ ਦੇਖਦੇ ਹੋ, ਕਾਠ ਦੇ ਨਾਲ ਚੋਪੜੀ ਦੀ ਗੱਲ ਹੈ। ਸੋ ਜਦੋਂ ਤੁਸੀਂ ਰੋਟੀ ਚੋਪੜੀ ਨਹੀਂ ਹੁੰਦੀ ਤੇ ਜਿਹੜੀ ਬਿਨਾਂ ਉਸ ਤਰ੍ਹਾਂ ਦੀ ਹੈ ਉਹ ਲੱਕੜ ਵਾਂਗ ਹੁੰਦੀ। ਔਰ ਕਈ ਵਾਰ ਜੇ ਕੋਈ 2-4 ਘੰਟੇ ਬਾਅਦ ਕਦੇ ਪਤੀ ਦੇਵ ਆਉਂਦੇ ਸੀ ਤੇ ਉਹ ਜੇ ਸਾਗਨ ਕਹਿੰਦੇ ਇਹ ਕੀ ਲੱਕੜ ਮੈਨੂੰ ਮੇਰੇ ਸਾਹਮਣੇ ਰੱਖਤੀ, ਜੇ ਰੋਟੀਆਂ ਸੁੱਕ ਗਈਆਂ ਨੇ ਔਰ ਇਹ ਜਿਹੜਾ ਕਾਠ ਦੀ ਹੈ ਇਹ ਚੋਪੜੀ ਦਾ ਉਲਟ ਹੈ ਕਿ ਵੀ ਜਿਹੜਾ ਇੱਕ ਕਿਰਤ ਕਰਨ ਵਾਲਾ ਹੈ ਉਹਦੇ ਕੋਲ ਆਪਣੇ ਸਾਧਨ ਨਹੀਂ ਨੇ ਕਿ ਉਹ ਉਸ ਤੋਂ ਬਿਯੋਂਡ ਕੁਝ ਕਰ ਸਕੇ, ਤੇ ਉਹਦੇ ਕੋਲ ਮੁੱਢਲੀ ਚੀਜ਼ ਤਾਂ ਆਟਾ ਹੈ, ਇਹ ਲੋੜ ਹੈ ਸਾਡੇ ਉਸ ਖਿੱਤੇ 'ਚ। ਬ੍ਰੈਡ ਰੋਟੀ ਇਹੀ ਮੁੱਢਲਾ ਤੁਹਾਡਾ ਸਟੇਪਲ ਹੈ। ਹੁਣ ਬਾਬਾ ਫਰੀਦ ਕਹਿੰਦੇ ਨੇ ਕਿ ਵੀ ਮੈਨੂੰ ਭੁੱਖ ਲੱਗੀ ਹੋਈ ਹੈ ਤੇ ਹੋਰ ਕੁਛ ਨਹੀਂ ਹੈ ਜੋ ਮੈਂ ਅਫੋਰਡ ਕਰ ਸਕਦਾ, ਉਹ ਇੱਕ ਸੁੱਕੀ ਰੋਟੀ ਹੈ ਜੀ। ਤੇ ਫਿਰ ਕਿਤੇ ਨਾ ਕਿਤੇ ਇਸ ਗੱਲ ਨੂੰ ਮਨ ਚੋਂ ਕੱਢਣ ਦੇ ਲਈ ਦੂਸਰਿਆਂ ਦੇ, ਉਹ ਤਾਂ ਸਬਕ ਦੇ ਰਹੇ ਨੇ ਜੀ, ਕਿ ਇਸ ਗੱਲ ਦੀ ਰਿਗਰੈਟ ਨਾ ਹੋਏ ਕਿ ਵੀ ਮੈਨੂੰ ਤਾਂ ਰੁੱਖੀ ਰੋਟੀ ਨਸੀਬ ਹੈ। ਤੇ ਫਿਰ ਉਹ ਯਾਦ ਕਰਵਾਉਂਦੇ ਨੇ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਇਮਾਨਦਾਰੀ ਨਾਲ ਚੋਪੜੀ ਰੋਟੀ ਖਾਣ ਵਾਲਿਆਂ ਨੂੰ ਦੁੱਖ ਮਿਲੇਗਾ, ਇਹ ਵੀ ਗੱਲ ਨਹੀਂ ਹੈ ਜੀ ਜੀ, ਕਿ ਜੀ ਤੁਸੀਂ ਕਹੋ ਜੀ ਅਸੀਂ ਸੁੱਕੀ ਖਾਣੀ ਹੈ ਤੇ ਚੋਪੜੀਆਂ ਵਾਲੇ ਦੁਖੀ ਹੋ, ਇਹ ਨਹੀਂ ਹੈ ਜੀ। ਇਹ ਗੱਲ ਇਮਾਨਦਾਰ ਕਿਰਤ ਦੀ ਕਮਾਈ ਦੀ ਤੇ ਬੇਈਮਾਨੀ ਦੀ ਕਮਾਈ ਦੀ। ਜੀ ਜੀ, ਕਿ ਜੇ ਕਿਰਤ ਦੀ ਕਮਾਈ ਨਾਲ ਤੁਹਾਨੂੰ ਕਾਠ ਵਰਗੀ ਰੋਟੀ ਖਾਣ ਨੂੰ ਮਿਲਦੀ ਹੈ ਤੇ ਰੱਬ ਦੇ ਸ਼ੁਕਰਗੁਜ਼ਾਰ ਹੋਵੋ, ਆਨੰਦ ਚ ਰਹੋ। ਤੇ ਜਿਹੜਾ ਬੇਈਮਾਨੀ ਦੇ ਨਾਲ ਚੋਪੜੀ ਖਾਏਗਾ ਆਪਣੀ ਕਿਰਤ ਤੋਂ ਬਿਨਾਂ ਦੀ ਕਮਾਈ ਨਾਲ, ਉਹ ਅਲਟੀਮੇਟਲੀ ਆਨਸਰੇਬਲ ਹੋਏਗਾ, ਉਹਨੂੰ ਉਸ ਚੋਂ ਕਸ਼ਟ ਮਿਲੇਗਾ। ਔਰ ਦੂਸਰਾ ਸ਼ਲੋਕ ਉਸੇ ਦਾ ਹੀ ਜਵਾਬ ਹੈ ਜੀ ਕਿ ਹੁਣ ਇੱਕ ਪਾਸੇ ਤਾਂ ਇਸ ਗੱਲ ਦਾ ਹਿਰਖ ਹੈ ਕਿ ਮੇਰੇ ਕੋਲ ਰੁੱਖੀ ਹੈ, ਪਰ ਫਿਰ ਦੂਸਰੀ ਵਾਰੀ ਮਨ ਨੂੰ ਸਮਝਾਇਆ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ। ਜੀ, ਕਿ ਜੋ ਮਿਲਦਾ ਹੈ ਉਹਨੂੰ ਸ਼ੁਕਰਗੁਜ਼ਾਰੀ ਚ ਰਹੋ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕਿ ਨਾ ਦੇਖੋ ਕਿ ਵੀ ਇੱਕ ਬੇਈਮਾਨੀ ਦੀ ਕਮਾਈ ਵਾਲਾ ਜਿਹੜਾ ਹੈ ਉਹ ਬਹੁਤ ਵਧੀਆ ਰਹਿ ਰਿਹਾ ਜੀ। ਜੀ ਹੁਣ ਕਈ ਵਾਰੀ ਆਮ ਤੌਰ ਤੇ ਬੱਚੇ ਕਰਦੇ ਹੁੰਦੇ, ਜਿਹੜੇ ਮਾਪਿਓ ਇਮਾਨਦਾਰ ਹੁੰਦੇ ਨੇ, ਜਦੋਂ ਉਹਨਾਂ ਦੇ ਨਾਲ ਉਹਨਾਂ ਕਰਪਟ ਜਿਹੜੇ ਅਫਸਰ ਨੇ ਉਹਨਾਂ ਦੇ ਬੱਚੇ ਪੜ੍ਹਦੇ ਨੇ, ਬਿਊਰੋਕਰੈਟਸ ਦੇ, ਵਪਾਰੀਆਂ ਦੇ, ਤੇ ਉਹਨਾਂ ਦਾ ਵੀ ਪਿਓ ਜੇ ਅਫਸਰ ਹੈ ਤੇ ਉਹ ਕਹੇਗਾ ਕਿ ਵੀ ਡੈਡੀ ਤੁਹਾਡੇ ਕੋਲ ਤਾਂ ਇਹ ਕੁਛ ਨਹੀਂ, ਉਹ ਵੀ ਈਟੀਓ ਲੱਗਾ ਹੋਇਆ ਹੈ ਜਾਂ ਉਹ ਵੀ ਡਾਕਟਰ ਲੱਗਾ ਹੋਇਆ ਹੈ, ਤੁਸੀਂ ਵੀ ਉਹਨਾਂ ਕੋਲ ਕੋਠੀ ਹੈ, ਉਹਨਾਂ ਕੋਲ ਏਡੀ ਕਾਰ ਹੈ, ਉਹਨਾਂ ਕੋਲ ਫਲਾਣਾ ਜੀ। ਉਸ ਉਮਰ ਦੇ ਵਿੱਚ ਉਸ ਇਮਾਨਦਾਰ ਪਿਓ ਲਈ ਜਾਂ ਇਮਾਨਦਾਰ ਮਾਂ ਲਈ ਇਹ ਸਮਝਾਉਣਾ ਬੜਾ ਔਖਾ ਹੁੰਦਾ ਬੱਚਿਆਂ ਨੂੰ। ਜੀ ਜੀ, ਲੇਕਿਨ ਜਦੋਂ ਗਰੋ ਹੋ ਜਾਂਦੇ ਨੇ ਫਿਰ ਉਹ ਸਮਝਦੇ ਨੇ ਕਿ ਵੀ ਨਹੀਂ, ਇਹ ਸਾਡੇ ਮਾਤਾ ਪਿਤਾ ਜਿਹੜੇ ਨੇ, ਕਈ ਵਾਰੀ ਬੱਚੇ ਨਾ ਕਹਿਣ ਜਨਾਨੀਆਂ ਹੀ ਨਹੀਂ ਖਲੋਣ ਦਿੰਦੀਆਂ, ਉਹੀ ਕਹਿਣਗੇ ਦੇਖੋ ਜੀ ਫਲਾਣੇ ਜਿਹੜੀ ਹੈ ਉਹਨਾਂ ਦੇ ਘਰਾਂ 'ਚ ਵਨਸਵੰਨੀ ਆਹ ਚੀਜ਼ਾਂ, ਆਹ ਫਰਨੀਚਰ ਆ ਗਿਆ, ਉਹ ਫਰਨੀਚਰ ਆ ਗਿਆ, ਤੁਹਾਡੀ ਵੀ ਤਾਂ ਉਹੀ ਨੌਕਰੀ ਹੈ ਜੀ ਜੀ, ਤੁਹਾਡਾ ਵੀ ਤਾਂ ਉਹੀ ਅਹੁਦਾ ਹੈ। ਸੋ ਇਹ ਟੈਂਪਟੇਸ਼ਨ ਹੈ, ਇਹ ਕਾਠ ਦੀ ਤੇ ਚੋਪੜੀ ਦੇ ਵਿਚਕਾਰ ਫਰਕ ਹੈ ਕਿ ਦੁਨੀਆ ਦੇ ਵਿੱਚ ਜਦੋਂ ਤੁਸੀਂ ਇਮਾਨਦਾਰੀ ਦੀ ਕਿਰਤ ਕਰਨੀ ਹੈ ਜੀ ਤਾਂ ਉਹਦੇ ਲਈ ਤੁਹਾਨੂੰ ਵਿਦਨ ਮੀਨਸ ਆਪਣੇ ਉਹਨਾਂ ਸਾਧਨਾਂ ਦੇ ਵਿੱਚ ਰਹਿਣ ਦੀ ਜਾਂਚ ਹੋਣੀ ਚਾਹੀਦੀ ਤੇ ਉਹਦੇ ਸ਼ੁਕਰਗੁਜ਼ਾਰੀ ਹੋਣੀ ਚਾਹੀਦੀ ਜੀ। ਔਰ ਜੇ ਤੁਸੀਂ ਚੋਪੜੀਆਂ ਵਾਲਿਆਂ ਵੱਲ, ਬੇਈਮਾਨ ਕਮਾਈ ਵਾਲਿਆਂ ਵੱਲ ਦੇਖਣਾ ਤੇ ਫਿਰ ਅਲਟੀਮੇਟਲੀ ਤੁਸੀਂ ਉਹਨਾਂ ਦਾ ਹਸ਼ਰ ਵੀ ਦੇਖੋ ਕਿ ਉਹੀ ਬੇਈਮਾਨਾਂ ਦੀ ਔਲਾਦ ਦੇਖੋ ਕਿੱਧਰ ਨੂੰ ਜਾਂਦੀ ਹੈ ਤੇ ਐਂਡ ਉਹਨਾਂ ਦਾ ਰੱਬ ਦੀ ਦਰਗਾਹ 'ਚ ਕੀ ਹੋਣਾ ਹੈ, ਇੱਕ ਵੱਖਰਾ ਜਿਹੜਾ ਹੈ ਉਹ ਵਿਸ਼ਾ। ਪਰ ਬਾਬਾ ਫਰੀਦ ਇਹਨਾਂ ਦੋ ਸ਼ਲੋਕਾਂ ਦੇ ਵਿੱਚ ਸ਼ੁਕਰਗੁਜ਼ਾਰੀ 'ਚ ਰਹਿਣਾ, ਕਿਰਤ ਦੀ ਕਮਾਈ ਕਰਨਾ, ਔਰ ਜੋ ਮਿਲਿਆ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਜੀ, ਦੇਖ ਪਰਾਈ ਚੋਪੜੀ ਨਾ ਤਰਸਾਵੇ ਜੀਓ। ਸੋ ਇਹ ਅੱਜ ਦਾ ਥਾਟ ਹੈ, ਔਰ ਮੈਂ ਸਮਝਦਾ ਵੀ ਹਿਊਮਨ ਰਾਈਟਸ ਡੇ ਦੇ ਉੱਤੇ ਇਸ ਤੋਂ ਵਧੀਆ ਹੋਰ ਕੀ ਥਾਟ ਹੋ ਸਕਦਾ ਕਿ ਵੀ ਅਸੀਂ ਮੁੱਢਲੇ ਹੱਕ ਜਿਹੜੇ ਨੇ ਆਜ਼ਾਦੀ ਨਾਲ ਜਿਉਣਾ, ਅਣਖ ਨਾਲ ਜਿਉਣਾ, ਗੈਰਤ ਨਾਲ ਜਿਉਣਾ, ਪਰ ਬੇਈਮਾਨੀ, ਕਰਪਸ਼ਨ, ਦੂਜੇ ਦੇ ਹੱਕ ਖੋਹਣੇ, ਇਹ ਜਿਹੜਾ ਵਰਜਤ ਹੈ ਅਧਿਆਤਮ ਦੀ ਦੁਨੀਆ 'ਚ ਵੀ
ਤੇ ਹਿਊਮਨ ਰਾਈਟਸ ਦੇ ਚਾਰਟਰ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।